सत श्री अकाल साथियों, दोबारा फिर लाइव आ जी। रात के कितना टाइम होया? 11 बज गए ने। रात के 11 बज चुके ने। जेड़े बंदे ने थाने दे विच साडे बंदे दे थप्पड़ मारिया, शरेआम नशा बेचदा है, 50 परचे दर्ज ने। इन्हां ने वो बंदा पैसे लगे भजाता। हुण बंदा वो रात नूं इत्थों भज चुकिया। मैं थाने दे विच चैक करने आया सी ते मैं ओनूं भजदे नूं देखिया ते उहने भजदे ने कहा कि कहंदा मैं तुहानूं छड्डदा नहीं। वो थाने दे विचों बंदा भज चुकिया। SSP साहब कोल सवेरे जावांगे कि ये किहदी मिली भुगत दे नाल ਇਹ ਜਿਹੜੇ ਬੰਦੇ ਨੇ ਇੱਥੋਂ ਭੱਜੇ ਨੇ ਰਾਤ ਨੂੰ। ਠੀਕ ਹੈ ਜੀ, ਜੇ ਰਾਤ ਨੂੰ ਮੇਰੇ ਬੰਦੇ ਦੇ ਉੱਤੇ ਜਾਨਲੇਵਾ ਹਮਲਾ ਹੋ ਜਾਂਦਾ ਹੈ, ਉਹਦੇ ਕੋਈ ਗੋਲੀ ਮਾਰ ਜਾਂਦਾ, ਉਹਦੇ ਘਰ ਦੇ ਵਿੱਚ ਕੋਈ ਜਾਨੀ ਨੁਕਸਾਨ ਹੋ ਜਾਂਦਾ ਹੈ, ਤਾਂ ਉਹਦੇ ਲਈ ਜਿਹੜਾ ਇਹ ਪ੍ਰਸ਼ਾਸਨ ਗੁਰਪ੍ਰੀਤ ਸਿੰਘ ਜਿਹੜਾ ਇੰਸਪੈਕਟਰ ਹੈ IUI ਕੇਸ ਦਾ, ਉਹ ਜ਼ਿੰਮੇਵਾਰ ਹੋਣਗੇ, ਕਿਉਂਕਿ ਉਹਨਾਂ ਦੀ ਡਿਊਟੀ ਸੀ। ਮੈਂ ਸਪੈਸ਼ਲੀ ਕਿਹਾ ਸੀ ਕਿ ਅਸੀਂ ਸਵੇਰੇ ਧਰਨਾ ਲਾਉਣਾ ਹੈ, ਇਹ ਬੰਦਾ ਇੱਥੋਂ ਜਾਣਾ ਨਹੀਂ ਚਾਹੀਦਾ। ਇਹਨੇ ਸਾਡੇ ਬੰਦੇ ਤੇ ਸ਼ਰੇਆਮ ਇਹਨੇ ਥੱਪੜ ਮਾਰੇ ਨੇ। ਜਾਤੀ ਸੂਚਕ ਜਿਹੜੇ ਸ਼ਬਦ ਨੇ ਉਹ ਵਰਤ ਕੇ ਇਹਨੇ ਉਹਦੇ ਥੱਪੜ ਮਾਰੇ ਨੇ। ਬਾਜ਼ਾਰ ਦੇ ਵਿੱਚ ਇਹਦੀ ਬੇਇੱਜ਼ਤੀ ਕੀਤੀ ਆ। ਮੈਂ ਕਿਤੇ ਬਾਹਰੇ ਸੀਗਾ, ਇਸ ਲਈ ਹੁਣ ਮੈਂ ਇੱਥੇ ਆਪ ਆ ਕੇ ਰਾਤ ਨੂੰ 11 ਵਜੇ ਚੈੱਕ ਕੀਤਾ। ਉਹ ਬੰਦਾ ਇੱਥੋਂ ਭੱਜਿਆ ਹੋਇਆ ਥਾਣੇ ਦੇ ਵਿੱਚੋਂ, ਥਾਣੇ 'ਚੋਂ ਹੈ ਨਹੀਂ। ਹਾਲਾਂਕਿ ਉਹ ਪੁਲਿਸ ਨੇ ਅਰੈਸਟ ਕੀਤਾ ਹੋਇਆ ਸੀ, MLR ਕੱਟ ਗਈ ਸੀਗੀ। ਅਸੀਂ ਸਵੇਰੇ ਉਹਦੇ ਉੱਤੇ ਪਰਚਾ ਦਰਜ ਕਰਵਾਉਣਾ ਸੀਗਾ। ਉਹ ਬੰਦਾ ਥਾਣੇ 'ਚੋਂ ਭੱਜਿਆ। ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ। ਤੇ ਹੁਣ ਮੌਕੇ ਦੇ ਜਿਹੜੇ ਅਫਸਰ ਨੇ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਹੈਗਾ। ਮੈਂ ਅੰਦਰ ਜਾ ਰਿਹਾ ਹਾਂ, ਆ ਜਾਓ। ਕਿਹੜੇ ਆਏ ਨੇ? ਗੁਰਪ੍ਰੀਤ ਸਿੰਘ ਜੀ ਮੈਂ ਮਿਲਦਾ ਬਾਈ। ਗੁਰਪ੍ਰੀਤ ਸਿੰਘ ਜੀ ਕਿੱਥੇ ਨੇ? ਤੁਹਾਨੂੰ ਪੁੱਛ ਕੇ ਗਿਆ ਜੀ ਗੱਜਣ ਜਿਹੜਾ ਲਾਈਵ ਵੱਖ ਦਿੱਤੇ ਉਹ ਤਾਂ ਇੱਥੇ ਕਹਿੰਦਾ ਮੇਰੇ ਦਰਦ ਹੁੰਦਾ ਕਹਿੰਦਾ। ਅੱਛਾ ਜੀ, ਇੱਧਰ ਆਇਆ, ਨੇੜੇ ਆ ਜਾ, ਬਸ ਸਾਹਮਣੇ ਦੇਖੋ। ਦਰਦ ਹੁੰਦਾ ਤੁਸੀਂ ਭੇਜਤਾ? ਠੀਕ, ਕਾਹਨੂੰ ਭੇਜਿਆ ਯਾਰ? ਹੋਰ ਕਿਵੇਂ? ਗੁਰਪ੍ਰੀਤ ਆ ਰਿਹਾ ਠੰਡਦਾਰ, ਉਹਨੂੰ ਪੁੱਛੋ। ਠੀਕ ਹੈ ਜੀ, ਤੁਸੀਂ ਤੁਹਾਡੀ ਤਾਂ ਡਿਊਟੀ ਸੀਗੀ ਨਾ ਇੱਥੇ, ਤੁਹਾਡੇ ਸਾਹਮਣੇ ਗਿਆ। ਕੋਈ ਗੱਲ ਕੋਈ ਨਹੀਂ ਬੈਠੇ। ਸੋ ਅਸੀਂ ਚਾਹੁੰਦੇ ਹਾਂ ਕਿ ਉਹ ਬੰਦੇ ਦੇ ਖਿਲਾਫ ਜਿਹੜੀ ਕਾਰਵਾਈ ਹੋਵੇ। ਗੁਰਪ੍ਰੀਤ ਸਿੰਘ ਜੀ ਜਿਹੜੇ ਇਸ ਕੇਸ ਦੇ IO ਨੇ ਉਹ ਵੀ ਪਹੁੰਚ ਚੁੱਕੇ ਨੇ। ਮੈਂ ਉਹਨਾਂ ਨਾਲ ਤੁਹਾਡੀ ਗੱਲ ਕਰਵਾਉਣਾ। ਆ ਜਾਓ। ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ। ਸਰ ਗੱਜਣ ਸਿੰਘ ਜਿਹੜਾ ਸੀਗਾ ਜੀ, ਜਿਹੜੇ ਬੰਦੇ ਨੇ ਥਾਣੇ ਦੇ ਵਿੱਚ ਕੈਮਰੇ ਦੇ ਸਾਹਮਣੇ ਥੱਪੜ ਮਾਰੇ ਨੇ, ਸਾਡੇ ਬੰਦੇ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਹੈ। ਤੁਸੀਂ ਹਸਪਤਾਲ ਦੇ ਵਿੱਚੋਂ ਬਿਆਨ ਵੀ ਲਿਖ ਕੇ ਆਏ ਸੀਗੇ। ਉਹ ਬੰਦਾ ਥਾਣੇ 'ਚ ਹੈ ਨਹੀਂ ਜੀ, ਉਹ ਭੱਜ ਗਿਆ ਜੀ ਇੱਥੋਂ ਥਾਣੇ ਦੇ ਵਿੱਚ। ਤੁਹਾਡੀ ਨੌਲੇਜ 'ਚ ਹੈਗਾ ਜੀ? ਕਿੱਥੇ ਗਿਆ ਜੀ ਫਿਰ ਬੰਦਾ? ਕਿੱਥੇ ਗਿਆ ਜੀ? ਉਹਦੇ ਲਈ ਜ਼ਿੰਮੇਵਾਰ ਕੌਣ ਹੈ ਜੀ? ਫਿਰ ਇਹਦਾ ਗੱਲ ਦਾ ਜਵਾਬ ਤਾਂ ਦਿਓ। ਕਦੇ ਧਮਕੀਆਂ ਦੇ ਕੇ ਗਿਆ ਆ ਕੇ, ਉਹ ਤਾਂ ਆ ਕੇ ਸਾਡੇ ਫਿਰ ਧਮਕੀਆਂ ਦੇ ਗਿਆ ਜੀ। ਉਹ ਕਹਿੰਦਾ ਮੈਂ ਗੋਲੀਆਂ ਮਾਰਨੀਆਂ ਨੇ, ਸਾਡੇ ਬੰਦੇ ਦੇ ਘਰੇ ਵੜ ਗਿਆ। ਤੁਸੀਂ ਦੱਸੋ ਜੀ ਉਹ ਥਾਣੇ ਦੇ ਵਿੱਚੋਂ ਕਿਵੇਂ ਚਲਿਆ ਗਿਆ? ਤੁਸੀਂ ਬਿਆਨ ਲਿਖੀ ਨੂੰ ਤਾਂ ਅੱਧਾ ਪੌਣਾ ਘੰਟਾ ਹੋ ਗਿਆ। ਸਰ ਆਪਾਂ ਤੁਹਾਡੀ ਰਿਸਪੈਕਟ ਕਰਦੇ ਹਾਂ, ਮੈਂ ਕਾਨੂੰਨ ਦੀ ਬਹੁਤ ਰਿਸਪੈਕਟ ਕਰਦਾ ਹਾਂ। ਤੁਸੀਂ ਸਾਡੇ ਸਤਿਕਾਰਯੋਗ ਭਰਾ ਹੋ। ਨਾ ਜੀ ਮੇਰਾ ਲਾਈਫ ਮੈਨੂੰ ਇਹ ਗੱਲ ਦਾ ਜਵਾਬ ਦੇ। ਮੈਂ SSP ਛੱਡਿਆ ਕਿਉਂ ਉਹਨੂੰ? ਨਹੀਂ ਹੋਰ ਆ ਦੁਆ ਬੈਠਾ ਸੰਗੀਰਾ ਕਾਰਨ ਛੱਡਿਆ ਬਾਬਾ ਸਾਹਮਣੇ ਦੁਆ ਕਿੱਥੇ ਬੈਠਾ ਰਹਾ? ਤੁਸੀਂ ਨਹੀਂ ਛੱਡਿਆ ਬਾਬਾ। ਇਹ ਕੀ ਹੈ? ਇਹਨਾਂ ਲਾਈਵ ਦੇ ਬੰਦੇ ਆ ਗਏ ਜੀ, ਆ ਗਏ। ਦੇਖ ਲੈ ਕਿ ਕਿੰਨਾ ਬਸ ਚੱਲੀ ਜਾਂਦੀ ਲਾਈਵ। ਸਰ ਮੈਨੂੰ ਜਵਾਬ ਚਾਹੀਦਾ ਜੀ, ਇਹ ਗੱਲ ਤਾਂ ਆਪਾਂ ਥੋੜੀ ਰਿਸਪੈਕਟ ਕਰਦੇ ਆ ਰਹੇ ਨੇ। ਸਰ ਮੈਨੂੰ ਜਵਾਬ ਚਾਹੀਦਾ। ਫਿਰ ਪ੍ਰਾਈਵੇਟ ਗੱਲ 95 ਤੇ ਲਿਖ ਦੋ ਜਾਂ ਨੰਬਰ ਲਾ ਦਿਓ 95 929 12 SSP ਗੱਲ ਕਰ ਬੇਟਾ ਗੈਂਗਸਟਰ ਬੰਦਾ। ਆ ਗੱਲਬਾਤ ਹੈ 95 ਆਇਓ ਗੁਰਪ੍ਰੀਤ ਇਹ ਸਹੀ ਨਾਲ ਲਿਖ। ਹਾਂ 12 SSP ਦਾ ਨੰਬਰ ਪਟਿਆਲਾ ਹੈ। ਕੋਈ ਨਹੀਂ ਭਾਈ ਸਾਰੇ ਵੀ ਦਾਲੇ ਦਸੀ ਸਾਰਾ ਸੰਤਰੀ ਵਾਲਾ ਕੈਮਰਾ ਦੇਖਵਾ ਨਾਲ ਵਿੱਚ ਬੰਦਾ ਕੁੱਤਾ ਹੈ। ਉਹ ਤਾਂ ਦਸੀ ਕੈਮਰਾ ਸਾਹਮਣੇ ਤੁਹਾਡਾ ਗੁਆਈ ਸਰਕਾਰ ਤੁਹਾਡੇ ਕੈਮਰੇ ਵਿੱਚ ਬੋਲ ਗੱਲ ਕਰੂੰ। ਚੱਲ ਪਾਇਆ ਤਾਂ ਜਾ ਰਹੇ ਆਓ ਕਿੱਧਰ ਲੰਘ ਇਹ ਗੱਲ ਨਹੀਂ ਜਾਣ ਦੇਤਾ ਹੋ ਗਈ। ਇਹ ਦੀਪੇ ਨੇ ਮਾਤਾ ਕਿਦੀ ਇੱਕ ਰਾਤ ਨੇ ਤਸੱਲੀ ਜੂ ਮੈਂ ਕਰਾ ਸਕਦਾ। ਮੈਂ SSP ਦਫ਼ਤਰ ਨੰਬਰ ਲਾਇਆ ਸੀਗਾ ਜੀ। ਹੁਣ ਜਿਹੜਾ ਉਹਨਾਂ ਦਾ ਹੈਲਪਲਾਈਨ ਨੰਬਰ ਹੈਗਾ ਉਹ ਕੋਈ ਪਿਕ ਨਹੀਂ ਕਰ ਰਿਹਾ। ਤੇ ਮੇਰੀ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਸਵੇਰੇ ਅਸੀਂ DSP ਸਾਹਿਬ ਨੂੰ ਵੀ ਮਿਲਾਂਗੇ ਜਾ ਕੇ, ਸਾਡੇ ਬਹੁਤ ਹੀ ਸਤਿਕਾਰਯੋਗ ਨੇ DSP ਛਿੱਬੜ ਸਾਹਿਬ। ਤੇ ਹੁਣ ਜਿਹੜੇ ਮੌਕੇ ਦੇ IO ਨੇ ਗੁਰਪ੍ਰੀਤ ਸਿੰਘ ਜੀ, ਉਹ ਇੱਥੋਂ ਗੱਡੀ ਲੈ ਕੇ ਨਿਕਲ ਗਏ। ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਉਹ ਕਹਿੰਦੇ ਮੈਨੂੰ ਨਹੀਂ ਪਤਾ ਬੰਦਾ ਕਿੱਥੇ ਹੈ।
ਬੰਦਾ ਔਨ ਰਿਕਾਰਡ ਕੈਮਰੇ ਦੇ ਵਿੱਚ ਉਹਨੇ ਥੱਪੜ ਮਾਰੇ ਨੇ। ਕੈਮਰੇ ਦੇ ਵਿੱਚ ਅਸੀਂ ਉਹਨੂੰ ਇੱਥੇ ਪੁਲਿਸ ਵਾਲਿਆਂ ਦੀ ਗ੍ਰਿਫਤਾਰੀ ਦੇ ਪੁਲਿਸ ਵਾਲਿਆਂ ਦੇ ਅਧੀਨ ਛੱਡ ਕੇ ਗਏ ਸੀਗੇ ਕਿ ਇਹ ਬੰਦਾ ਇੱਥੋਂ ਜਾਣਾ ਨਹੀਂ ਚਾਹੀਦਾ। ਸਵੇਰ ਦਾ ਸਾਡਾ ਪ੍ਰੋਗਰਾਮ ਸੀਗਾ, ਇਹਨਾਂ ਨੂੰ ਪਤਾ ਲੱਗ ਗਿਆ ਸਵੇਰੇ ਧਰਨਾ ਲਾਉਣਾ ਹੈ, ਇਹਨਾਂ ਨੇ ਰਾਤੋਂ ਰਾਤ ਬੰਦਾ ਭਜਾਤਾ। ਹੁਣ ਕਿਹਦੀ ਮਿਲੀ ਭੁਗਤ ਹੈ? ਜੇ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ, ਸਾਡਾ ਬੰਦਾ ਕਿਡਨੈਪ ਹੋ ਗਿਆ, ਤਾਂ ਉਹਦੇ ਲਈ ਗੁਰਪ੍ਰੀਤ ਸਿੰਘ ਜਿਹੜਾ ਹੈਗਾ ਆਈਓ ਇਹ ਜ਼ਿੰਮੇਵਾਰ ਹੋਊਗਾ। ਸਵੇਰੇ ਅਸੀਂ ਇਹਨਾਂ ਦੀ ਵੀ ਕੰਪਲੇਂਟ ਕਰਾਂਗੇ, ਇਹਨਾਂ ਨੂੰ ਸਸਪੈਂਡ ਕਰਵਾਵਾਂਗੇ, ਅਸੀਂ ਪੂਰਾ ਜ਼ੋਰ ਲਾ ਦਾਂਗੇ ਇਹਨਾਂ ਨੂੰ ਸਸਪੈਂਡ ਕਰਵਾਉਣਾ, ਕਿਉਂਕਿ ਇਹਨਾਂ ਨੇ ਆਪਣੀ ਡਿਊਟੀ ਦੇ ਵਿੱਚ ਬਿਲਕੁਲ ਮੈਂ ਕਹਿੰਦਾ ਇਹਨਾਂ ਨੇ ਕੇਅਰਲੈਸ ਨੇ, ਇਹ ਬੇਪਰਵਾਹ ਨੇ। ਔਰ ਇਹਨਾਂ ਨੇ ਗੱਜਣ ਨੂੰ ਇੱਥੋਂ ਭਜਾਇਆ। ਇੱਕ ਚਿੱਟੇ ਦਾ ਤਸਕਰ ਜਿਹਦੇ ਉੱਤੇ ਸ਼ਰਾਬ ਵੇਚਣ ਦੇ ਪਰਚੇ ਨੇ, ਜਿਹਦੇ ਉੱਤੇ ਕ੍ਰਿਮੀਨਲ ਪਰਚੇ ਨੇ, ਕਿੰਨੇ ਕੇਸਾਂ ਦੇ ਵਿੱਚ ਉਹ ਬੰਦਾ ਭਗੌੜਾ ਹੈ, ਕਿੰਨੇ ਕੇਸਾਂ ਦੇ ਵਿੱਚ ਅਜੇ ਉਹਦੀ ਗ੍ਰਿਫਤਾਰੀ ਹੋਣੀ ਪਈ ਆ। ਉਹ ਬੰਦਾ ਇਹਨਾਂ ਨੇ ਭਜਾਇਆ, ਮਿਲੀ ਭੁਗਤ ਕੀਤੀ ਹੈ, ਪੈਸੇ ਲਏ ਨੇ, ਕੀ ਕੀਤਾ ਹੁਣ ਇਹ ਤਾਂ ਗੁਰਪ੍ਰੀਤ ਸਿੰਘ ਜੀ ਜਾਣਦੇ ਨੇ। ਸਵੇਰੇ ਡੀਐਸਪੀ ਸਾਹਿਬ ਦੇ ਵੀ ਮਿਲਾਂਗੇ ਤੇ ਐਸਐਸਪੀ ਦਫ਼ਤਰ ਪਟਿਆਲਾ ਵੀ ਮਿਲਾਂਗੇ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਭਰਾਵੋ, ਜੋ ਆਪਾਂ ਨੂੰ ਇਨਸਾਫ ਮਿਲ ਸਕੇ। ਨਸ਼ੇ ਦੇ ਜਿਹੜੇ ਸਦਾਗਰ ਨੇ, ਆਪਾਂ ਨੇ ਜੇ ਤਕੜੇ ਹੋ ਕੇ ਨਾ ਲੜੇ, ਇਹਨਾਂ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਵੜ ਕੇ ਆਪਣੇ ਨਾਲ ਇਹਨਾਂ ਨੇ ਕੁੱਟਮਾਰ ਕਰਨੀ ਹੈ ਤੇ ਨਸ਼ਾ ਵੇਚ ਕੇ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਖਤਮ ਕਰ ਦੇਣਗੇ। ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਗੱਲ ਕਰ ਐਸਐਸਪੀ ਗੱਲ ਕਰ ਤੂੰ ਉਹਨਾਂ ਦੇ